दर्शकों ब्रेकबाद ਤੁਹਾਡਾ स्वागत है जी डॉक्टर साहब एंड वाले इशू ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ ਬਟ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨਾਲ ਹਮੇਸ਼ਾ ਤਰ੍ਹਾਂ ਸਾਂਝ ਪਾ ਦਈਏ ਅੱਜ ਕੋਈ ਇਸ਼ੂ ਨਹੀਂ ਅੱਜ ਤੁਹਾਡੇ ਈਮੇਲਾਂ ਦੇ ਹਵਾਲੇ ਥੈਂਕ ਯੂ ਵੈਰੀ ਮਚ ਥੈਂਕ ਯੂ ਜਿਹੜਾ ਪਹਿਲਾ ਆਪਾਂ ਸੈਗਮੈਂਟ ਕੀਤਾ ਸੀ ਕੱਲ ਜਿਸ ਦਾ ਟੌਪਿਕ ਸੀ ਜੰਮੂ ਕਸ਼ਮੀਰ ਦੇ ਕਠੂਆ ਇਲਾਕੇ ਵਿੱਚ 8 ਸਾਲਾ ਆਸਿਫ ਬਾਨੋ ਨਾਲ ਹੋਏ ਜ਼ਬਰ ਜਨਾਹ ਖਿਲਾਫ ਜੋ ਆਲ पाकिस्तान कोलिशन वालों कैंडल लाइट विजल किया गया सी उस उपर तुसी अपने विचार दिते सी नाले सरी विच जो लखां सिख सिखां ने नगर कीर्तन विच शमूलियत कीती सी उस बारे भी तुसी अपने विचार दिते सी इस नूं काफ़ी सारे दर्शकों नूं सराहाया गया इस दे व्यूज़ ने 16.5 के शेयर्स ने 181 कमेंट्स ने 117 इसी तरह जिहड़ा आपां दूसरा सैगमेंट कीता सी कि की दस्तार सजानी सिखां लई जरूरी है जिद्दां कि सुप्रीम कोर्ट ने पूछा सी उस नूं भी साडे व्यूज़ वालों काफ़ी इस नूं सराहाया गया इस दे व्यूज़ ने 25.3 के शेयर्स ने 268 कमेंट्स ने 108 ओके साडे कोल जिहड़े फेसबुक मैसेज ने मेरे सामने ने 47 ਦੇ ਕਰੀਬ ਸਾਡੇ ਪਹਿਲੇ ਫਿਰ ਸੈਗਮੈਂਟ ਤੇ ਮੈਸੇਜ ਆਏ ਨੇ ਸਾਡੇ ਕੋਲ ਮੈਸੇਜ ਆਇਆ ਕਰਮਵੀਰ ਦਈਆ ਜੀ ਦਾ ਲਿਖਦੇ ਨੇ The Supreme Court is asking questions about the faith. They are curious. Someone needs to educate them and not cry foul. Just stop whimpering and grow up. जी ਇਹ ਹੁਣ ਕਰਮਵੀਰ ਦਈਆ ਹਿੰਦੂਤਵਾ ਏਜੰਟ ਨੇ ਇਹ ਜੱਜਾਂ ਨੂੰ ਡਿਫੈਂਡ ਕਰ ਰਹੇ ਨੇ ਉਹਨਾਂ ਨੂੰ ਕਿਹਾ ਜੀ ਉਹ ਤਾਂ ਕਿਊਰੀਅਸ ਨੇ ਉਹਨਾਂ ਨੂੰ ਪਤਾ ਨਹੀਂ ਹੈ ਪੰਜਵਾਂ ਵੱਡਾ ਧਰਮ ਦੁਨੀਆ ਦਾ ਕਾਨਸਟੀਟਿਊਸ਼ਨ ਜੇ ਉਹਨਾਂ ਨੇ ਆਰਟੀਕਲ 25B ਪੜ੍ਹਿਆ ਹੈ ਕਾਨਸਟੀਟਿਊਸ਼ਨ ਨਾਲ ਇਤਿਹਾਸ ਵੀ ਛੱਡ ਦਿਓ ਤੇ ਫਿਰ ਉਹਨਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਵੀ ਸਿੱਖ ਕਿਰਪਾਨ ਪਹਿਨਣ ਤੇ ਰੱਖਣ ਦਾ ਹੱਕ ਹੈ ਵੇਅਰ ਐਂਡ ਬੀਅਰ ਦਾ ਹੱਕ ਹੈ ਦਸਤਾਰ ਦਾ ਜੇ ਇਹਨਾਂ ਜੱਜਾਂ ਨੂੰ ਨਹੀਂ ਪਤਾ ਤਾਂ ਫਿਰ ਇਹਨਾਂ ਨੂੰ ਪ੍ਰਾਇਮਰੀ ਸਕੂਲ ਦੇ ਵਿੱਚ ਭੇਜੋ ਪੜ੍ਹਨ ਦੇ ਲਈ ਲੇਕਿਨ ਜਿਵੇਂ ਉਹ ਇੱਕ ਐਕਸਪ੍ਰੈਸ਼ਨ ਹੈ ਅਮਰੀਕਨ ਕਿ ਈਵਨ ਮਰਡਰਰਸ ਹੈਵ देयर ओन अटॉर्नी ਜਿਹੜੇ ਕਾਤਲ ਹੁੰਦੇ ਨੇ ਉਹਨਾਂ ਦੇ ਵੀ ਤਾਂ ਵਕੀਲ ਖੜੇ ਕੀਤਾ ਹੋਇਆ ਜੀ ਦੇਖੋ ਜੀ ਸਾਡਾ ਮੁਕੱਲ ਇਹ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗਾ ਕਿੱਦਾਂ ਕਤਲ ਕਰ ਗਿਆ ਹਾਂ ਜੀ ਸਾਡੇ ਕੋਲ ਅਗਲਾ ਮੈਸੇਜ ਆਇਆ ਹੈ ਗੁਰ ਅਵਤਾਰ ਸਿੰਘ ਸਿੱਧੂ ਜੀ ਦਾ ਲਿਖਦੇ ਹਨ ਡਾਕਟਰ ਸਾਹਿਬ ਐਂਡ ਨੀਲਮ ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂ ਆਰ ਦਾ ਵਨ who read all of world newspaper and pick suitable articles for us thank you ਖਾਲਸਾਨ ਜ਼ਿੰਦਾਬਾਦ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਐਕਚੁਅਲੀ ਤੁਸੀਂ ਇੱਕ ਸਕਿਪ ਕੀਤਾ ਹੈ ਕਿਹੜਾ ਕਰਮਜੀਤ ਦਈਆ ਦੇ ਕੇਸ 'ਚ ਰਾਜਾ ਸਿੰਘ ਬੇਦੀ ਹੋਰਾਂ ਨੇ ਕਿਹਾ there is a difference in being curious and being a complete dick Sikhs are not alien to India and if the Supreme Court still doesn't know about the faith then they should educate themselves and not issue stupid statements questioning the very belief without having read either about our history or our scripture. But anyway, the fact remains, Hindus are a bunch of coward backstabbers who have always attacked Sikhi, despite the fact that without Sikhs, every Hindu today would be slave to a Muslim, just like they were before we decided to step in and end it for good. Hindus have never acknowledged our sacrifices for their religion and for the country. Now that a Hindu nationalist government is in power, they are showing their true colors. Raja Singh Bedi hoਰਾਂ ਨੇ ਕੇਸ ਬੜੇ ਪੋਜ਼ਿਟਿਵ ਸਟਾਂਸ ਪੇਸ਼ ਕੀਤਾ ਹੈ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਸਿੱਖੀ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਲਈ ਜਿਹੜਾ ਖਲੋਣ ਦਾ ਸਾਨੂੰ ਪ੍ਰੇਰਨਾ ਕਰਦੀ ਹੈ ਉਹ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਹੋਏ ਔਰੰਗਜ਼ੇਬ ਦੇ ਪੀਰੀਅਡ 'ਚ ਜਾਂ ਅੱਜ ਬਾਬਰੀ ਮਸਜਿਦ ਦਾ ਢਾਣਾ ਹੋਏ ਬਾਕੀ ਅਕਲੀਤਾਂ ਦੀ ਗੱਲ ਹੋਏ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹੈ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਨ੍ਹਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਦੇ ਲਈ ਸਿੱਖ ਗੁਰੂ ਸਾਹਿਬਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਉਹਨਾਂ ਦਾ ਕੁਰਬਾਨੀ ਦਿੱਤੀ ਅੱਜ ਇਹਨਾਂ ਦੇ ਹੱਥ 'ਚ ਪਾਵਰ ਆਈ ਹੈ ਤੇ ਇਹ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਹਰ ਜਿਹੜਾ ਹਰਬਾ ਵਰਤ ਰਹੇ ਨੇ ਸੋ ਇਹ ਇਹਨਾਂ ਦੀ ਸਪਿਰਿਟ ਆਫ ਦਾ ਆਰਗੂਮੈਂਟ ਹੈ ਅੱਗੇ ਬਿੱਲਾ ਨੀਲਾ ਲਿਖਦੇ ਨੇ ਇਫ ਯੂ ਆਰ ਹਿੰਦੂ ਜੱਜ ਨਾਟ ਐਜੂਕੇਟ then they don't have to be in the court ਹਾਂ ਵੀ ਜਾ ਕੇ ਗਨੇਰੀਆਂ ਵੇਚੋ ਜੇ ਤੁਹਾਨੂੰ ਹੋਰ ਨਹੀਂ ਹੈ ਕੁਝ ਨਵੀਦ ਢਿੱਲੋਂ ਲਿਖਦੇ ਨੇ the true face of Indian system and Jeeta Sundar ਲਿਖਦੇ ਨੇ ਖਾਲਸਾ ਜ਼ਿੰਦਾਬਾਦ TV84 good job ਨਵੀਦ ਅਹਿਮਦ ਲਿਖਦੇ ਨੇ best TV show I love Dr. ਅਮਰਜੀਤ ਸਿੰਘ I like 2020 and again ਨਵੀਦ ਫਿਰ ਅਹਿਮਦ ਲਿਖਦੇ ਨੇ sir Dr. ਅਮਰਜੀਤ ਸਿੰਘ I all time see TV84 very nice very good ਹੁਣ ਆਪਾਂ ਅਗਲੇ ਸੈਗਮੈਂਟ ਤੇ ਚੱਲਦੇ ਹਾਂ ਉੱਤੇ ਸਾਡੇ ਕੋਲ ਕਾਫੀ ਸਾਰੇ ਵਿਊਜ਼ ਨੇ ਸਾਰੇ ਮੈਸੇਜ ਵੀ ਨੇ ਕਾਫੀ ਇੱਕ ਮਿੰਟ ਮੈਂ ਦੇਖਦੀ ਹਾਂ ਜੀ ਓਪਨ ਕਰ ਸਕਾਂ
ਓਕੇ ਆਈ ਗਾਟ ਇਟ। ਨਵੀਦ ਅਹਿਮਦ ਫਿਰ ਲਿਖਦੇ ਨੇ ਆਈ ਫੀਲਿੰਗ ਸਰ ਡਾਕਟਰ ਅਮਰਜੀਤ ਸਿੰਘ ਸੋ ਟਰੂ। ਹਰਜਾਪ ਸਿੰਘ ਜਾਪੀ ਲਿਖਦੇ ਨੇ ਕਿੰਨੇ ਚਲਾਕ ਹਨ ਭਾਰਤ ਦੇ ਮਹਾਨ ਹਿੰਦੂ, ਗਾਂ ਨੂੰ ਮਾਤਾ ਆਖ ਗਰੀਬ ਨੂੰ ਮਾਰਦੇ ਹਨ, ਹਰ ਇੱਕ ਕੋਲੋਂ ਗਊ ਟੈਕਸ ਵੀ ਲੈ ਰਹੇ ਹਨ, ਪਰ ਦੁਨੀਆ ਵਿੱਚ ਆਪਣੀ ਹੀ ਇਸ ਗਊ ਮਾਤਾ ਦਾ ਮੀਟ ਵੀ ਵੇਚਦੇ ਹਨ ਅਤੇ ਪਹਿਲੇ ਨੰਬਰ ਤੇ ਹਨ। ਗੁਲਾਮੀ ਫਿਰ ਵੀ ਸਾਡੇ ਦੇਸ਼ ਪ੍ਰੇਮੀ ਮਹਿਸੂਸ ਨਹੀਂ ਕਰਦੇ। ਜੀ ਡਾਕਟਰ ਸਾਹਿਬ। ਨਹੀਂ, ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਸਾਡਾ ਇੱਕ ਵੱਡਾ ਹਿੱਸਾ ਅੱਜ ਵੀ ਜਦੋਂ ਇਸ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ, ਲੇਕਿਨ ਇਹਦੇ ਬਾਵਜੂਦ ਇਹ ਤਾਂ ਦੇਖੋ ਦੁਸ਼ਮਣ ਬਾਤ ਕਰੇ ਅਨਹੋਣੀ, ਇਹ ਆਪਣੇ ਤੌਰ ਤਰੀਕੇ ਉਸ ਨੂੰ ਨਹੀਂ ਛੱਡਣਗੇ। ਸਾਨੂੰ ਹੀ ਸਮਝ ਆਣੀ ਚਾਹੀਦੀ ਹੈ ਵੀ ਸਾਡੇ ਲਈ ਆਜ਼ਾਦੀ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ। ਸਾਡੇ ਕੋਲ ਬਹੁਤ ਸਾਰੇ ਮੈਸੇਜ ਨੇ, ਅਸੀਂ ਸਾਰਿਆਂ ਦਾ ਹੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਆਪਾਂ ਈਮੇਲ ਪੜ੍ਹਦੇ ਹਾਂ। ਸਾਡੇ ਕੋਲ ਈਮੇਲ ਆਈ ਹੈ ਪਰਵਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ, ਉਹ ਹਿੰਦੂ ਤਵੀ ਹਾਕਮਾ ਕੋਈ ਰੈਡੀਮੇਡ ਪਗੜੀ ਨਹੀਂ ਆ ਬਈ, ਜਦੋਂ ਜੀ ਕੀਤਾ ਚੱਕ ਕੇ ਸਿਰ ਤੇ ਧਰਤੀ ਤੇ ਜਦੋਂ ਜੀ ਕੀਤਾ ਲਾ ਕੇ ਉਹ ਮਾਰੀ। ਇਹ ਸਰਬੰਸਦਾਨੀ 10ਵੇਂ ਪਾਤਸ਼ਾਹ ਦੀ ਦਿੱਤੀ ਹੋਈ ਪੱਗ ਆ, ਜਿਨੇ ਲਿਖ ਕੇ ਦਿੱਤਾ ਦੋਵੇਂ ਵੇਲੇ ਕੰਗਾ ਕਰਕੇ ਪੱਗ ਚੁਣ ਚੁਣ ਕੇ ਬੰਨਣੀ ਆ। ਇਹ ਉਹੀ ਪੱਗਾਂ ਵਾਲੇ ਆ ਜਿਨ੍ਹਾਂ ਤੇਰੀਆਂ 22 ਹਜ਼ਾਰ ਕੁੜੀਆਂ ਅਬਦਾਲੀ ਤੋਂ ਛੁਡਾ ਕੇ ਲਿਆਂਦੀਆਂ ਸੀ। ਇਹ ਉਹੀ ਨੇ ਪੱਗਾਂ ਵਾਲੇ ਜਿਨ੍ਹਾਂ ਨੂੰ ਤੇਰੀਆਂ ਕੁੜੀਆਂ ਵੇਖ ਕੇ ਮਾਣ ਨਾਲ ਕਹਿੰਦੀਆਂ ਸੀ, ਮੋੜੀ ਬਾਬਾ ਕੱਛ ਵਾਲਿਆ ਰਨ ਗਈ ਬਸਰੇ ਨੂੰ। ਆ ਤੂੰ ਜਿਹੜੇ ਮਿਲਖੇ ਛਿਲਕੇ ਹੁਣਾਂ ਦੀ ਗੱਲ ਕਰਦਾ, ਕਦੇ ਟਾਈਮ ਮਿਲੇ ਤਾਂ ਉਹਨਾਂ ਦਾ ਇਤਿਹਾਸ ਪੜ੍ਹੀ, ਜਿਨ੍ਹਾਂ ਪੱਗਾਂ ਬੰਨ ਕੇ ਦੂਜੀ ਸੰਸਾਰ ਜੰਗ ਲੜੀ ਸੀ ਤੇ ਹੈਲਮਟ ਨੂੰ ਠੋਕਰ ਮਾਰ ਕੇ ਸਿੱਧੀਆਂ ਸਿਰ 'ਚ ਗੋਲੀਆਂ ਖਾਧੀਆਂ ਸੀ ਤੇ ਪੈਨਸ਼ਨਾਂ ਵੱਲ ਮੂੰਹ ਨਹੀਂ ਸੀ ਕੀਤਾ। ਉਹ ਵੇਲਾ ਯਾਦ ਕਰ ਜਦੋਂ ਤੇਰੇ ਪੁਰਖੇ 9ਵੇਂ ਪਾਤਸ਼ਾਹ ਕੋਲ ਫਰਿਆਦ ਲੈ ਕੇ ਗਏ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੁਹਾਡੀ ਧਾਰਮਿਕ ਆਜ਼ਾਦੀ ਲਈ ਆਪਣਾ ਸੀਸ ਦਿੱਤਾ ਸੀ। ਯਾਦ ਰੱਖੀ, ਉਸ ਗੁਰੂ ਦੀ ਦਿੱਤੀ ਪੱਗ ਨੂੰ ਤੂੰ ਬਹੁਤਾ ਚਿਰ ਗੁਲਾਮ ਨਹੀਂ ਬਣਾ ਸਕਦਾ। ਚੀਰਾਰ ਸਾਹਿਬ। ਮੈਂ ਸਮਝਦਾ ਵੀ ਬੇਸ਼ੱਕ ਸ਼ਬਦਾਵਲੀ ਥੋੜੀ ਜਿਹੀ ਸਖਤ ਹੈ ਜੀ, ਉਹਨੂੰ ਅਸੀਂ ਥੋੜੀ ਨਰਮ ਵੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਹੋਈ। ਲੇਕਿਨ ਇਹ ਵੀ ਜਿਵੇਂ ਅਸੀਂ ਕੱਲ ਇੱਕ ਮੈਸੇਜ ਪੜ੍ਹਿਆ ਸੀ ਕਿ ਕਿਵੇਂ ਉਹਨਾਂ ਨੇ ਹਿਸਟਰੀ ਲੈ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਗੁਰੂਆਂ ਦੀਆਂ ਮੁੱਢਲੀਆਂ ਸਿੱਖਿਆਵਾਂ ਤੋਂ ਲੈ ਕੇ ਉਹ ਵਰਲਡ ਵਾਰਸ ਹੋਣ, ਦੂਸਰੇ ਖਿੱਤੇ ਹੋਣ, ਔਰ ਜਿਹੜਾ ਐਂਡਿੰਗ ਮੈਸੇਜ ਹੈ ਕਿ ਭਾਈ ਤੁਸੀਂ ਇਹ ਹਰਬੇ ਤਰੀਕੇ ਵਰਤ ਕੇ ਸਾਨੂੰ ਗੁਲਾਮ ਨਹੀਂ ਰੱਖ ਸਕਦੇ। ਅਲਟੀਮੇਟਲੀ ਗੁਰੂ ਨੇ ਸਾਨੂੰ ਤੇਗ ਵੀ ਦਿੱਤੀ ਹੈ, ਗੁਰੂ ਨੇ ਸਾਨੂੰ ਆਜ਼ਾਦੀ ਦੀ ਗੁੜਤੀ ਵੀ ਦਿੱਤੀ ਹੋਈ ਹੈ ਜੀ, ਔਰ ਅਲਟੀਮੇਟਲੀ ਸਿੱਖਾਂ ਨੂੰ, ਸਿੱਖ ਧਰਮ ਨੂੰ, ਸਾਡੇ ਅਕਾਲ ਤਖਤ ਨੂੰ, ਦਰਬਾਰ ਸਾਹਿਬ ਨੂੰ ਹਮਲੇ ਦਾ ਸ਼ਿਕਾਰ ਬਣਾ ਕੇ ਇਹਨਾਂ ਨੇ ਆਪਣੀ ਜੜ ਪਟਵਾ ਲਈ। ਔਰ ਜਿਨ ਕੀ ਚੀਰੀ ਦਰਗਾਹ ਪਾਟੀ ਤੇ ਨਾ ਮਰਨਾ ਭਾਈ, ਜਿਨ੍ਹਾਂ ਦੀ ਚਿੱਠੀ ਫਿਰ ਦਰਗਾਹ 'ਚ ਫਟ ਜਾਂਦੀ ਹੈ। ਜਦੋਂ ਤੁਸੀਂ ਰੱਬ ਦੇ ਘਰ ਨੂੰ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਉਂਦੇ ਹੋ ਤੇ ਫਿਰ ਇਹ ਤੁਹਾਡਾ ਇਹ ਜਿਹੜਾ ਅੱਜ ਵੀ ਇਹਨਾਂ ਦਾ ਇਹ ਬਿਲਕੁਲ ਭੂਤਰਿਆਪਨ ਹੈ, ਇਹ ਇਨਫੈਕਟ ਇਹਨਾਂ ਦੇ ਐਂਡ ਦੀ ਨਿਸ਼ਾਨੀ ਹੈ। ਜਦੋਂ ਕੁੱਤਾ ਪਾਗਲ ਹੁੰਦਾ ਹੈ ਤੇ ਫਿਰ ਉਹਦੇ ਮੂੰਹ ਚੋਂ ਝੱਗ ਵੀ ਨਿਕਲਦੀ ਹੈ, ਉਹ ਜਿਹੜਾ ਸਾਹਮਣੇ ਆਉਂਦਾ ਉਹਨੂੰ ਵੜਦਾ ਜਾਂਦਾ, ਭੱਜਦਾ ਜਾਂਦਾ, ਨਾਲ ਵੜਦਾ ਜਾਂਦਾ। ਸੋ ਉਹ ਇਹਦਾ ਐਂਡ ਹੁੰਦਾ, ਫਿਰ ਅਲਟੀਮੇਟਲੀ ਉਹ ਕੁੱਤਾ ਮਰਦਾ ਐਵੇਂ ਹੀ। ਸੋ ਇਹੀ ਹਾਲ ਭਾਰਤੀ ਰਜੀਮ ਦਾ ਹੋਣਾ। ਜੀ ਰਾਰ ਸਾਹਿਬ, ਪ੍ਰੋਗਰਾਮ ਦੀ ਸਮਾਂ ਸੀਮਾ ਨੂੰ ਮੁੱਕਦਾ ਰੱਖਦੇ ਆਪਾਂ ਹੋਰ ਈਮੇਲਸ ਨਹੀਂ ਪੜਾਂਗੇ। ਹੁਣ ਆਪਾਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦਾ ਵਿਚਾਰ ਬਹੁਤ ਛੋਟਾ ਹੈ। ਸੂਹੀ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਦਾ ਸ਼ਬਦ ਹੈ, ਸੂਹੀ ਮਹੱਲਾ 5ਵਾਂ ਘਰ ਤੀਜਾ ਜੀ। ਗੋਬਿੰਦ ਦਾ ਗੁਣ ਗਾਓ ਦਿਆਲਾ, ਦਰਸ਼ਨ ਦਿਓ ਪੂਰਨ ਕਿਰਪਾਲਾ, ਰਹਾਓ ਕਰ ਕਿਰਪਾ ਤੁਮ ਹੀ ਪ੍ਰਤਪਾਲਾ, ਜਿਉ ਪਿੰਡ ਸਭ ਤੁਮਰਾ ਮਾਲਾ, ਅੰਮ੍ਰਿਤ ਨਾਮ ਚਲੇ ਜਪ ਨਾਲਾ, ਨਾਨਕ ਜਾਚੈ ਸੰਤ ਰਵਾਲਾ। ਪਹਿਲੀਆਂ ਦੋ ਤੁਕਾਂ ਹੀ ਰਹਾਓ ਦੀਆਂ ਤੁਕਾਂ ਨੇ, ਜਿਹੜਾ ਕਿ ਕੇਂਦਰੀ ਭਾਵ ਹੁੰਦਾ ਹੈ ਸ਼ਬਦ ਦਾ ਜੀ। ਔਰ ਇਹ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਗੋਬਿੰਦ ਦਾ ਗੁਣ ਗਾਓ ਦਿਆਲਾ, ਦਰਸ਼ਨ ਦਿਓ ਪੂਰਨ ਕਿਰਪਾਲਾ, ਕਿ ਹੇ ਮਨੁੱਖ, ਹੇ ਜੀਵ, ਉਸ ਗੋਬਿੰਦ ਦੇ, ਉਸ ਵਾਹਿਗੁਰੂ ਦੇ ਗੁਣ ਗਾਓ, ਉਸ ਦੀ ਸਿਫਤ ਸਲਾਹ ਕਰੋ, ਉਸ ਦੀ ਇਬਾਦਤ ਕਰੋ, ਜਿਹੜਾ ਦਇਆਲ ਹੈ, ਜਿਹੜਾ ਕਿ ਕਰੁਣਾ ਦੇ ਵਿੱਚ ਹੈ, ਜਿਹੜਾ ਰਹਿਮ ਕਰਨ ਵਾਲਾ ਹੈ। ਦਇਆ ਨੂੰ ਅਸੀਂ ਰਹਿਮ ਵੀ ਕਹਿੰਦੇ ਕਿ ਉਹ ਦਇਆਲੂ ਹੈ, ਉਹ ਰਹਿਮ ਕਰਨ ਵਾਲਾ ਹੈ। ਉਸ ਵਾਹਿਗੁਰੂ ਦੇ ਗੁਣ ਗਾਓ, ਦਰਸ਼ਨ ਦੇਹੋ ਪੂਰਨ ਕਿਰਪਾਲ। ਤੇ ਜਦੋਂ ਅਸੀਂ ਉਸ ਦੇ ਗੁਣ ਗਾਉਂਦੇ ਹਾਂ, ਉਹ ਪੂਰਨ ਕਿਰਪਾਲ, ਕਿਰਪਾ ਵੀ ਦਇਆ ਗ੍ਰੇਸ ਦੇ ਨਾਲ ਜੁੜੀ ਹੋਈ ਹੈ ਕਿ ਉਹ ਵਾਹਿਗੁਰੂ ਅਲਟੀਮੇਟਲੀ ਜਦੋਂ ਅਸੀਂ ਉਸ ਨੂੰ ਯਾਦ ਕਰਦੇ ਹਾਂ, ਉਸ ਦੇ ਅੱਗੇ ਆਪਾ ਰੱਖ ਕੇ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ,
ਤੇ ਫਿਰ ਉਹ ਆਪਣੇ ਗਲ ਨਾਲ ਲਾਉਂਦਾ ਹੈ। ਇਹੀ ਉਸ ਦਾ ਦਰਸ਼ਨ ਹੈ। ਕਰ ਕਿਰਪਾ ਤੁਮ ਹੀ ਪ੍ਰਤਪਾਲਾ, ਜਿਉ ਪਿੰਡ ਸਭ ਤੁਮਰਾ ਮਾਲਾ। ਹੇ ਵਾਹਿਗੁਰੂ, ਤੇਰੀ ਕਿਰਪਾ ਦੇ ਨਾਲ, ਤੇਰੀ ਬਖਸ਼ਿਸ਼ ਦੇ ਨਾਲ ਹੀ ਅਸੀਂ ਪਾਲੇ ਜਾ ਰਹੇ ਹਾਂ। ਤੂੰ ਹੀ ਪ੍ਰਤਪਾਲਣਾ ਕਰਨ ਵਾਲਾ ਹੈ ਜੀ। ਜਿਉ ਪਿੰਡ, ਮੇਰਾ ਮਨ ਤੇ ਤਨ। ਜਦੋਂ ਅਸੀਂ ਪੜ੍ਹਦੇ ਹਾਂ ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਪਿੰਡ ਸਰੀਰ ਹੈ, ਜਿਉ ਮਨ ਹੈ, ਕਿ ਤਨ ਤੇ ਮਨ ਉਸ ਤੇਰਾ ਹੀ ਹੈ। ਜਿਉ ਪਿੰਡ ਸਭ ਤੁਮਰਾ ਮਾਲਾ। ਇਹ ਵਾਹਿਗੁਰੂ, ਇਹ ਤੇਰਾ ਹੀ ਮਾਲ ਹੈ, ਇਹ ਤੂੰ ਹੀ ਇਸ ਦੀ ਮਾਲਕੀਅਤ ਰੱਖਣ ਵਾਲਾ ਹੈ। ਅੰਮ੍ਰਿਤ ਨਾਮ ਚਲੇ ਜਪ ਨਾਲ, ਨਾਨਕ ਜਾਚੈ ਸੰਤ ਰਵਾਲਾ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਅਖੀਰ ਜਿਹੜੀ ਚੀਜ਼ ਨਾਲ ਜਾਣੀ ਹੈ ਉਹ ਵਾਹਿਗੁਰੂ ਦਾ ਨਾਂ ਹੈ, ਅੰਮ੍ਰਿਤ, ਜਿਹੜਾ ਮੁਰਦਿਆਂ ਦੇ ਵਿੱਚ ਜਾਨ ਭਰ ਦਿੰਦਾ ਹੈ। ਕਿਉਂਕਿ ਨਾਮ ਬਿਨਾ ਜੇਤਾ ਬਿਵਹਾਰ, ਜਿਉ ਮਿਰਤਕ ਮਿਥਿਆ ਸਿਗਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲਾਏ। ਕਿਉਂਕਿ ਮੌਤ ਔਰ ਜੀਵਨ ਦੇ ਵਿੱਚ ਇਹੀ ਹੈ, ਜਦੋਂ ਆਪਣੇ ਮੂਲ ਨਾਲ ਅਸੀਂ ਜੁੜਦੇ ਹਾਂ ਤੇ ਉਹ ਜ਼ਿੰਦਗੀ ਹੈ, ਉਸ ਨੂੰ ਭੁਲਾ ਦੇਣਾ ਜਿਹੜਾ ਉਹ ਮੌਤ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਜ਼ਿੰਦਗੀ ਦੇਣ ਵਾਲਾ ਵਾਹਿਗੁਰੂ ਹੈ, ਉਸ ਦੇ ਨਾਮ ਦੇ ਨਾਲ ਜੁੜ। ਤੇ ਇਸ ਦੇ ਲਈ ਲਗਾਤਾਰਤਾ ਦੇ ਨਾਲ ਇਸ ਗੱਲ ਦੀ ਜਾਚਨਾ ਹੋਏ, ਨਾਨਕ ਜਾਚੈ ਸੰਤ ਰਵਾਲਾ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਰੱਬ ਨਾਲ ਜੁੜੇ ਹੋਏ ਗੁਰਮੁਖਾਂ ਦੀ, ਸੰਤਾਂ ਦੀ, ਉਸ ਦੇ ਪਿਆਰਿਆਂ ਦੀ ਚਰਨਾਂ ਦੀ ਧੂੜ, ਰਵਾਲ, ਡਸਟ, ਇਸ ਦਾ ਤਲਬਗਾਰ ਹੈ। ਜੀ ਡਾਕਟਰ ਸਾਹਿਬ, ਅੱਜ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਕੇ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।